ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 5 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਓਹਾਇਓ ਤੋਂ ਖਬਰ ਆ ਰਹੀ ਆ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਤੇ ਜਦੋਂ ਟਰੂਪਰਸ ਨੇ ਜਿਹੜੇ ਉਹਨੂੰ ਕਿਹਾ ਵੀ ਆਪਣਾ ਟਰੱਕ ਦਾ ਇਸ਼ਾਰਾ ਕੀਤਾ ਵੀ ਰੋਕ, ਤੇ ਉਹ ਉਸਨੇ ਰੋਕਿਆ ਨਹੀਂ ਹੈਗਾ। ਇਹ ਸਾਰੀ ਇਨਸੀਡੈਂਟ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਪ੍ਰੈਬਲ ਕਾਉਂਟੀ ਓਹਾਇਓ ਦੇ ਵਿੱਚ ਵਾਪਰੀ। ਸੋ ਪੁਲਿਸ ਵਾਲੇ ਉਸਨੂੰ ਚੇਜ਼ ਕਰਦੇ ਰਹੇ, ਓਹਾਇਓ ਸਟੇਟ ਹਾਈਵੇ ਪੈਟਰੋਲ ਵਾਲੇ। ਅਕੋਰਡਿੰਗ ਟੂ WHO 7 ਨਿਊਜ਼, ਸਟੇਟ ਟਰੂਪਰਸ ਨੇ ਉਹਦਾ ਟਰੱਕ ਖੜਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇੰਟਰਸਟੇਟ 70 ਤੇ, ਕਿਉਂਕਿ ਉਹਦੀਆਂ ਜਿਹੜੀਆਂ ਟੇਲ ਲਾਈਟ ਸੀਗੀਆਂ ਉਹ ਆਫ ਸੀਗੀਆਂ, ਆਊਟ ਸੀਗੀਆਂ, ਪਰ ਡਰਾਈਵਰ ਨੇ ਆਪਣਾ ਟਰੱਕ ਪੁੱਲੇ ਨਹੀਂ ਕੀਤਾ ਤੇ ਇਵੈਂਚੁਅਲੀ ਉਹਨਾਂ ਨੂੰ ਸਟਾਪ ਸਟਿਕਸ ਯੂਜ਼ ਕਰਨੀ ਪਈ ਪੁਲਿਸ ਵਾਲਿਆਂ ਨੂੰ ਤਾਂ ਕਿ ਜਿਹੜਾ ਟਰੱਕ ਆ ਉਸ ਨੂੰ ਰੋਕਿਆ ਜਾ ਸਕੇ। ਸਟੇਟ ਰਾਊਟ 48 ਐਗਜ਼ਿਟ ਇੰਗਲਵੁੱਡ ਦੇ ਵਿੱਚ ਫਾਈਨਲੀ ਟਰੱਕ ਨੂੰ ਰੋਕਿਆ ਗਿਆ ਤੇ ਉਸ ਨੂੰ ਫਿਰ ਅਰੈਸਟ ਵੀ ਕਰ ਲਿਆ ਗਿਆ। ਬਾਅਦ ਦੇ ਵਿੱਚ ਪਤਾ ਇਹ ਚੱਲਿਆ ਵੀ ਟਰੂਪਰਸ ਜਿਹੜੇ ਆ ਉਹ ਟਰੱਕ ਡਰਾਈਵਰ ਨੂੰ ਇਸ ਕਰਕੇ ਨਹੀਂ ਰੋਕ ਸਕੇ ਕਿਉਂਕਿ ਜਿਹੜਾ ਟਰੱਕ ਡਰਾਈਵਰ ਸੀ ਉਹ ਪੰਜਾਬੀ ਬੋਲਦਾ ਸੀਗਾ, ਇੰਡੀਅਨ ਸੀ, ਤੇ ਉਹ ਰਿਕੋਗਨਾਈਜ਼ ਨਹੀਂ ਕਰ ਸਕਿਆ, ਉਹ ਅੰਡਰਸਟੈਂਡ ਨਹੀਂ ਕਰ ਸਕਿਆ ਭਾਸ਼ਾ ਨੂੰ। ਸੋ ਪਹਿਲਾਂ ਤਾਂ ਡਰਾਈਵਰ ਆਪਣੇ ਜਿਹੜਾ ਕੈਬ ਆ ਉਹਦੇ ਚੋਂ ਬਾਹਰ ਹੀ ਨਹੀਂ ਨਿਕਲ ਰਿਹਾ ਸੀ। ਜਦੋਂ ਉਹਨਾਂ ਨੇ ਸਟਾਪ ਸਟਿਕਸ ਯੂਜ਼ ਕਰਕੇ ਟਰੱਕ ਨੂੰ ਸਟਾਪ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਕੰਪਨੀ ਨੂੰ ਕੰਟੈਕਟ ਕਰਕੇ ਡਰਾਈਵਰ ਦੇ ਨਾਲ ਗੱਲਬਾਤ ਕੀਤੀ। ਫਿਰ ਉਹਦੇ ਕੰਪਨੀ ਵਾਲਿਆਂ ਨੇ ਪੰਜਾਬੀ 'ਚ ਜਦੋਂ ਗੱਲਬਾਤ ਹੋਈ ਤੇ ਉਹਨੂੰ ਸਮਝਾਇਆ ਤੇ ਫਿਰ ਉਹ ਬਾਹਰ ਆਇਆ। ਤੇ ਹੁਣ ਉੱਥੇ ਦੀ ਜਿਹੜੀ ਪੁਲਿਸ ਓਹਾਇਓ ਦੀ ਟਰੂਪਰਸ, ਉਹਨਾਂ ਨੇ ਮਿਸਡਮੀਨਰ ਚਾਰਜਸ ਲਈ ਉਹਨੂੰ ਸਾਈਟ ਕੀਤਾ ਹੈਗਾ, ਫੇਲਿਅਰ ਟੂ ਕੰਪਲਾਈ ਵਿਦ ਦਾ ਪੁਲਿਸ ਆਫੀਸਰਸ, ਤੇ ਉਸ ਤੋਂ ਬਾਅਦ ਉਸ ਨੂੰ ਛੱਡ ਵੀ ਦਿੱਤਾ ਗਿਆ। ਪਰ ਹੁਣ ਚੱਕਰ ਤਾਂ ਇਹ ਹੈ ਨਾ ਵੀ ਉਹਦੇ ਹੁਣ ਰੈਕਡ ਦੇ ਉੱਤੇ ਮਿਸਡਮੀਨਰ ਦੇ ਚਾਰਜਸ ਸ਼ੋ ਹੋ ਜਾਣਗੇ। ਜੀ ਬਿਲਕੁਲ। ਸੋ ਕਹਿੰਦੇ ਵੀ ਲੈਂਗੁਏਜ ਬੈਰੀਅਰ ਦੇ ਕਰਕੇ ਇੱਕ ਦੂਜੇ ਦੀ ਭਾਸ਼ਾ ਨਾ ਟਰੂਪਰ ਨੂੰ ਉਹਦੀ ਆਉਂਦੀ ਸੀ ਤੇ ਨਾ ਇਸ ਟਰੱਕ ਡਰਾਈਵਰ ਨੂੰ ਉਸ ਦੀ ਆਉਂਦੀ ਸੀ, ਉਹਦੇ ਕਰਕੇ ਜਿਹੜੀ ਆ ਇਹ ਪ੍ਰੋਬਲਮ ਆਈ ਆ। ਸੋ ਜਿਹੜਾ ਇਹ ਦੇਖਿਆ ਜਾ ਰਿਹਾ ਵੀ ਪਾਣੀਪਤ ਨਾਂ ਦੀ ਕੰਪਨੀ ਦਾ ਜਿਹੜਾ ਟ੍ਰੇਲਰ ਆ ਉਹ ਟੋ ਕਰ ਰਿਹਾ ਸੀ। ਹੋ ਸਕਦਾ ਹੈ ਵੀ ਇਹ ਬੰਦਾ ਜਿਹੜਾ ਆ ਉਹ ਹਰਿਆਣਵੀ ਵੀ ਹੋ ਸਕਦਾ ਆ। ਸੋ ਉਸ ਨੂੰ ਇਹ ਜਿਹੜੀ ਉਹ ਪ੍ਰੋਬਲਮ ਆਈ ਇੱਕ ਦੂਜੇ ਦੇ ਨਾਲ ਜਿਹੜੀ ਹੈ ਗੱਲ ਕਰਨ ਦੇ ਵਿੱਚ ਨਾ ਇੱਕ ਦੂਜੇ ਦੀ ਭਾਸ਼ਾ ਸਮਝਣ ਕਰਕੇ ਇਹ ਦਿੱਕਤ ਜਿਹੜੀ ਆਈ ਆ। ਓਹਾਇਓ ਸਟੇਟ ਹਾਈਵੇ ਪੈਟਰੋਲ ਨੇ ਜਿਹੜਾ ਉਹ ਦੱਸਿਆ ਹੈਗਾ। ਹੁਣ ਇੱਦਾਂ ਆ ਜੀ ਹਰਜੋਤ ਸਿੰਘ ਜੀ, ਹੋ ਸਕਦਾ ਕਿਸੇ ਨੂੰ ਚੰਗੀ ਲੱਗੇ ਗੱਲ, ਕਿਸੇ ਨੂੰ ਇਹ ਮਾੜੀ ਲੱਗੇ ਗੱਲ, ਪਰ ਜਦੋਂ ਆਪਾਂ ਇੱਥੇ ਡਰਾਈਵ ਕਰਨਾ ਹੈ, ਹੁਣ ਇੱਥੇ ਤਾਂ ਦੇਖੋ ਜਿੰਨਾ ਵੀ ਇਨਫਰਾਸਟਰਕਚਰ ਆ ਉਸ ਦੇ ਉੱਤੇ ਹਰ ਇੱਕ ਪਾਸੇ ਜਿਹੜੀ ਇੰਗਲਿਸ਼ ਆ ਉਹੀ ਲਿਖੀ ਹੈਗੀ ਆ। ਤੇ ਆਪਾਂ ਜੇ ਉਮੀਦ ਕਰੀਏ ਵੀ ਹੋਰਲੇ ਸਟੇਟਸ ਦੇ ਵਿੱਚ ਬਾਕੀ ਜਿਹੜੇ ਲਾ ਇਨਫੋਰਸਮੈਂਟ ਆ ਉਹਨਾਂ ਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਹੋਣਗੀਆਂ, ਇਹ ਨਾਮੁਮਕਿਨ ਜਿਹੜੀ ਗੱਲ ਆ। ਸੋ ਕੁਛ ਕਾਮਨ ਵਰਡਸ, ਕੁਛ ਕਾਮਨ ਫਰੇਜ਼ਿਸ, ਗੱਲਾਂ ਜਿਹੜੀਆਂ ਆ ਉਹ ਤੁਹਾਨੂੰ ਇੰਗਲਿਸ਼ ਦੇ ਵਿੱਚ
ਜ਼ਰੂਰ ਸਿੱਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ, ਤਾਂ ਜੋ ਇਦਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਮਿਸਡਿਮੀਨਰ ਤੋਂ ਇਹ ਬਚ ਸਕਦਾ ਸੀਗਾ, ਪਰ ਸਟਾਪ ਸਟਿਕਸ ਦੇ ਕਰਕੇ ਹੁਣ ਦੇਖੋ ਟਾਇਰਾਂ ਦਾ ਵੀ ਨੁਕਸਾਨ, ਟਰੱਕ ਦਾ ਵੀ ਨੁਕਸਾਨ, ਤੇ ਆਪਣੇ ਉਸਦੇ ਰੈਕਡ ਦੇ ਉੱਤੇ, ਇਸ ਟਰੱਕ ਡਰਾਈਵਰ ਦੇ ਰੈਕਡ ਦੇ ਉੱਤੇ ਜਿਹੜਾ ਆ ਜੀ ਹੁਣ ਮਿਸਡਿਮੀਨਰ ਆ ਉਹ ਆ ਗਿਆ ਆ। ਸੋ ਜ਼ਰੂਰ ਇਹ ਟ੍ਰੇਨਿੰਗ ਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਆ ਸਾਰੇ ਹੀ ਕੰਪਨੀਜ਼ ਨੂੰ, ਵੀ ਇਹ ਇਸ ਤਰੀਕੇ ਦੇ ਨਾਲ ਚੱਲਣਾ ਜਿਹੜਾ ਉਹ ਚਾਹੀਦਾ ਹੈ। ਸੋ ਭਾਈ ਜ਼ਰੂਰ ਧਿਆਨ ਰੱਖੋ, ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਇਹ ਜੀ। ਤਾਂ ਰੁਕ ਗਿਆ ਸਟਾਪ ਸਟਿਕ ਤੋਂ ਬਾਅਦ ਚ ਇਹਨੇ ਹੱਥ ਖੜੇ ਕਰਕੇ ਜਿਹੜੀ ਵੀਡੀਓ ਆਈ ਆ ਉਸ ਦੇ ਵਿੱਚ ਉਹ ਦੇਖੋ ਵਾਪਸ ਉਹ ਆਪਣੇ ਆ ਨਿਕਲ ਹੀ ਰਿਹਾ। ਨਹੀਂ ਰਿਹਾ ਸੀ ਉਹਦੇ ਵਿੱਚੋਂ ਟਰੱਕ ਤੋਂ ਬਾਹਰ, ਉਹ ਤਾਂ ਫਿਰ ਉਹਨਾਂ ਨੇ ਕੰਪਨੀ ਨੂੰ ਕਾਲ ਕੀਤੀ, ਕੰਪਨੀ ਨੇ ਇਹਨੂੰ ਕਾਲ ਕੀਤੀ, ਸਮਝਾਇਆ ਵੀ ਭਾਈ ਬਾਹਰ ਨਿਕਲੋ, ਕਿ ਜੀ। ਨਹੀਂ ਤਾਂ ਅਗਲੇ ਪੁਲਿਸ ਵਾਲੇ ਸ਼ੂਟ ਵੀ ਕਰ ਸਕਦੇ ਸੀ, ਹਨਾ, ਵੀ ਪਤਾ ਨਹੀਂ ਕੀ ਹੈਗਾ। ਜੀ ਹਾਂ, ਮਤਲਬ ਉਹ ਵੀ ਚੀਜ਼ ਪੁਲਿਸ ਵਾਲਿਆਂ ਦੀ ਰੋਂਗ ਹੁੰਦੀ ਜੇ ਉਸਨੂੰ ਜਿਹੜਾ ਸ਼ੂਟ ਕਰ ਦਿੰਦੇ, ਪਰ ਉਹਨਾਂ ਨੇ ਜੀ ਜਸਟੀਫਾਈ ਕਰ ਦੇਣਾ ਸੀਗਾ ਵੀ ਜੀ ਅਸੀਂ ਕਿਉਂ ਜਿਹੜਾ ਉਹ ਸ਼ੂਟ ਕੀਤਾ। ਸੋ ਇਦਾਂ ਦੀ ਨੌਬਤ ਨਾ ਬਣੇ, ਇਸ ਦੇ ਲਈ ਭਾਈ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ ਆ। ਸੋ ਇਹ ਜ਼ਰੂਰੀ ਆ ਵੀ ਜਿਸ ਮੁਲਕ ਦੇ ਵਿੱਚ ਆਏ ਆ, ਜਿੱਥੇ ਹੁਣ ਮੇਨ ਭਾਸ਼ਾ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਇਹ ਹੈਗੀ ਆ, ਉਸ ਨੂੰ ਜ਼ਰੂਰ ਆਪਾਂ ਥੋੜਾ ਬਹੁਤਾ ਸਿੱਖੀਏ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ 100% ਜਿਹੜੇ ਉਸ ਦੇ ਵਿੱਚ ਫਲੂਐਂਟ ਹੋ ਜਾਓ, ਨੋ। ਤੁਸੀਂ ਆਪਣੀ ਬੋਲੀ ਬੋਲਦੇ ਆ, ਬੋਲੋ, ਆਪਣੀ ਭਾਸ਼ਾ ਬੋਲਦੇ ਆ, ਜ਼ਰੂਰ ਬੋਲੋ। ਅਸੀਂ ਉਮੀਦ ਕਰਦੇ ਹਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟਰੂਪਰਸ ਆ ਉਹਨਾਂ ਨੂੰ ਦੂਜੀਆਂ ਭਾਸ਼ਾਵਾਂ ਬੋਲੀਆਂ ਵੀ ਜਿਹੜੀਆਂ ਆਉਂਦੀਆਂ ਹੋਣ, ਪਰ ਹਰ ਇੱਕ ਨੂੰ ਆਉਂਦੀ ਹੋਊਗੀ ਇਹ ਨਾਮੁਮਕਿਨ ਜੀ, ਜਿਹੜੀ ਉਹ ਗੱਲ ਆ। ਸੋ ਆਪਾਂ ਜ਼ਰੂਰ ਇਸ ਦੇ ਉੱਤੇ ਧਿਆਨ ਦਈਏ। ਇਹ ਇੰਟਰੈਕਸ਼ਨ ਟ੍ਰੈਫਿਕ ਸਟਾਪ ਮੰਦਭਾਗੀ ਖਬਰ ਦੇ ਵਿੱਚ ਵੀ ਜਿਹੜਾ ਉਹ ਬਦਲ ਸਕਦਾ ਸੀ। ਸੋ ਇਦਾਂ ਦੀ ਨੌਬਤ ਨਾ ਆਵੇ। ਜ਼ਰੂਰ ਇਸ ਚੀਜ਼ ਦਾ ਜਿਹੜਾ ਆਪਾਂ ਵੱਧ ਤੋਂ ਵੱਧ ਧਿਆਨ ਦਈਏ, ਟ੍ਰੇਨਿੰਗ ਇਸ ਦੀ ਜਿਹੜੀ ਉਹ ਜ਼ਰੂਰ ਲਈਏ। ਜਿਹੜਾ ਹੁਣ ਦੇਖੋ ਪਿੱਛੇ ਪੁਲਿਸ ਵਾਲਾ ਲੱਗਾ ਹੋਵੇ ਤੇ ਆਪਾਂ ਰੋਕੀਏ ਨਾ, ਤਾਂ ਉਹ ਵੀ ਕਿਤੇ ਨਾ ਕਿਤੇ ਪੁਲਿਸ ਵਾਲੇ ਨੇ ਕਹਿਣਾ ਖੌਰੇ ਪਤਾ ਨਹੀਂ ਕੀ ਲਈ ਜਾਂਦਾ ਆ। ਉਹ ਜੀ ਹੋਰ ਗਾਂਹ ਤੋਂ ਗਾਂਹ ਜਿਹੜੀ ਉਹ ਗੱਲ ਵੱਧ ਸਕਦੀ ਸੀ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਵਾਲੇ ਹੁਣ ਜਿਹੜੇ ਓਰੀਜਨਲ ਮਾਲਕ ਹੈਗੇ ਆ ਅਮਰੀਕਾ ਦੇ, ਉਹਨਾਂ ਨੂੰ $100 ਮਿਲੀਅਨ ਉਸ ਟ੍ਰਾਈਬਸ ਨੂੰ ਦੇਣ ਜਾ ਰਹੇ ਹੈਗੇ ਆ, ਜਿਹੜਾ ਕਿ ਕੁਝ ਵੀ ਨਹੀਂ ਹੈ। ਸੋ ਸਟੋਰੀ ਇਸ ਤਰ੍ਹਾਂ ਚੱਲ ਰਹੀ ਵੀ ਜਿਹੜੇ ਵਿਚਾਰੇ ਟ੍ਰਾਈਬ ਆ, ਜਿਨ੍ਹਾਂ ਦੀਆਂ ਮਿਲੀਅਨਸ ਆਫ ਏਕੜ ਜਗ੍ਹਾ ਸੀ, ਉਹਨਾਂ ਨੂੰ ਕਬਜ਼ੇ 'ਚ ਲੈ ਲਿਆ, ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਸੋ ਥੋੜੇ ਬਹੁਤੇ ਜਿਹੜੇ ਬੱਚੇ ਹੈਗੇ ਆ, ਉਹ ਆਪਣੇ ਹੱਕਾਂ ਲਈ ਲੜ ਰਹੇ ਸੀ। ਤੇ ਹੁਣ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ, ਉਹ ਕਹਿੰਦਾ ਵੀ ਮੈਂ $100 ਮਿਲੀਅਨ ਉਹਨਾਂ ਟ੍ਰਾਈਬਸ ਨੂੰ ਵਾਪਸ ਦੇਣ ਜਾ ਰਿਹਾ, ਜਿਨ੍ਹਾਂ ਦੀਆਂ ਜ਼ਮੀਨ ਤੇ ਗੋਰੇ ਮੂਲ ਦੇ ਲੋਕਾਂ ਨੇ ਕਬਜ਼ਾ ਕੀਤਾ ਸੀ। ਇਹ ਚੈੱਕ ਉਸੇ ਪਾਰਟ ਦਾ ਹਿੱਸਾ ਜਿਹਦੇ ਵਿੱਚ $29 ਮਿਲੀਅਨ ਦੀ ਲੈਂਡ ਸੈਟਲਮੈਂਟ ਹੋਈ ਸੀ। 65 ਮਿਲੀਅਨ ਏਕੜ ਲੈਂਡ, 2/3 ਆਫ ਦਾ ਇੰਟਾਇਰ ਸਟੇਟ ਸਟੋਲ ਕੀਤੀ ਗਈ ਸੀ, ਧੱਕੇ ਦੇ ਨਾਲ ਇੰਡੀਜੀਨੀਅਸ ਪੀਪਲ ਤੋਂ ਕਬਜ਼ੇ 'ਚ ਲਈ ਸੀ। ਹੁਣ ਰਾਜਕਰਮਜੀਤ ਸਿੰਘ ਜੀ ਦੇਖੋ ਵੀ 65 ਮਿਲੀਅਨ ਏਕੜ, ਤੇ ਜਦੋਂ ਕਿਤੇ ਐਗਰੀਮੈਂਟ ਹੋਇਆ ਵੀ ਤਾਂ ਉਹ $29 ਮਿਲੀਅਨ 'ਚ ਹੋਇਆ। ਸੋ ਹੁਣ ਦੇਖੋ ਕਿ $29 ਮਿਲੀਅਨ ਅੱਜ 'ਚ ਨਥਿੰਗ ਆ। ਸੋ ਇਹ ਬਹੁਤ ਹੀ ਜ਼ਿਆਦਾ ਜਿਹੜਾ ਧੱਕਾ ਹੋਇਆ, ਪਰ ਫਾਈਨਲੀ ਕੁਛ ਨਾ ਕੁਛ ਹੁਣ ਇਹ ਗਵਰਨਰ ਵੱਲੋਂ ਕੀਤਾ ਗਿਆ ਆ ਵੀ 200 ਟ੍ਰਾਈਬਸ ਨੂੰ $100 ਮਿਲੀਅਨ ਦਿੱਤਾ ਜਾਵੇ, ਤੇ 30% ਸਟੇਟ ਦੀ ਲੈਂਡ ਤੇ ਵਾਟਰ ਜਿਹੜੀ ਆ ਉਹਨੂੰ ਕੰਜ਼ਰਵ ਵੀ ਕੀਤਾ ਜਾਵੇ, ਤਾਂ ਕਿ ਉਸ ਨੂੰ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਖੇਤੀਬਾੜੀ ਨਾ ਕੀਤੀ ਜਾਵੇ, ਉਸ ਨੂੰ ਰੱਖਿਆ ਜਾਵੇ। 2019 ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਇੰਡੀਜੀਨੀਅਸ ਕਮਿਊਨਿਟੀਜ਼ ਦੇ ਕੋਲੋਂ, ਜਿਹੜੇ ਓਰੀਜਨਲ ਮਾਲਕ ਹੈਗੇ ਆ ਇਸ ਸਟੇਟ ਦੇ, ਉਹਨਾਂ ਤੋਂ ਮਾਫੀ ਵੀ ਮੰਗੀ ਸੀ ਵੀ ਜਿਹੜਾ ਉਹਨਾਂ ਦੇ ਅਗੇਂਸਟ ਵਾਇਲੈਂਸ ਕੀਤੀ ਗਈ ਸੀ, ਡਿਸਕ੍ਰਿਮੀਨੇਸ਼ਨ ਕੀਤੀ ਗਈ ਸੀ, ਤੇ ਉਹਨਾਂ ਦੀ ਲੈਂਡ ਥੈਫਟ, ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਚੋਰੀ ਲਈ ਗਈ ਸੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਗੋਲੀ ਕਾਂਡ ਦੇ ਵਿੱਚ ਪੁਲਿਸ ਦੇ ਦੁਆਰਾ ਕਾਰਵਾਈਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਆ। ਤੀਜੀ ਗ੍ਰਿਫਤਾਰੀ ਉਹ ਹੁਣ ਪਾਈ ਗਈ ਆ। ਇਸ ਐਤਵਾਰ ਦੀ ਤੜਕੇ ਸ਼ਨਿਚਰਵਾਰ ਦੀ ਰਾਤ ਨੂੰ ਹੋਏ ਗੋਲੀकांड 'ਚ 6 ਜਾਣਿਆਂ ਦੀ ਮੌਤ ਹੋਈ ਸੀ। ਦਰਜਨ ਲੋਕ ਜ਼ਖਮੀ ਹੋਏ ਸੀ। ਡਿਵਿਓਨ ਡੌਸਨ 31 ਸਾਲਾਂ ਦਾ, ਇਸ ਨੂੰ ਵੀ ਗਨ ਪੋਜੈਸ਼ਨ ਚਾਰਜ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਆ।
ਕਹਿੰਦੇ ਆ ਵੀ ਇਸ ਨੂੰ ਵੀਡੀਓਜ਼ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਇਹ ਫਾਇਰ ਆਰਮ ਉੱਥੇ ਕੈਰੀ ਕਰ ਰਿਹਾ ਸੀਗਾ ਸ਼ੂਟਿੰਗ ਤੋਂ ਬਾਅਦ ਦੇ ਵਿੱਚ 100 ਜਿਹੜੇ ਸ਼ੈਲਸ ਆ ਗੋਲੀਆਂ ਦੇ ਉੱਥੋਂ ਬਰਾਮਦ ਕੀਤੇ ਗਏ ਸੀਗੇ ਵੀ ਇੰਨੀਆਂ ਗੋਲੀਆਂ ਇੱਕ ਦੂਜੇ ਦੇ ਉੱਤੇ ਜਿਹੜੀਆਂ ਉਹ ਚਲਾਈਆਂ ਗਈਆਂ ਸੀ। ਇਸ ਤੋਂ ਪਹਿਲਾਂ ਮਾਰਟਿਨ ਭਰਾ ਡਾਂਡਰੇ ਮਾਰਟਿਨ ਤੇ ਸਮਾਈਲੀ ਮਾਰਟਿਨ ਉਹਨਾਂ ਨੂੰ ਪੁਲਿਸ ਦੇ ਦੁਆਰਾ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਾ ਹੈਗਾ ਆ। ਸੋ ਇਹ ਤੀਜਾ ਗ੍ਰਿਫਤਾਰੀ ਆ ਇਸ ਮਾਮਲੇ ਦੇ ਵਿੱਚ। ਅਜੇ ਤੱਕ ਵੀ ਹਰਜੋਤ ਸਿੰਘ ਜੀ ਇਸ ਮਾਸ ਸ਼ੂਟਿੰਗ ਦੇ ਬਾਰੇ ਇਹ ਬਹੁਤਾ ਨਹੀਂ ਦੱਸਿਆ ਜਾ ਰਿਹਾ ਹੈਗਾ ਵੀ ਕੀ ਜਿਹੜੇ ਕਾਰਨ ਰਹੇ ਜਿਸ ਕਰਕੇ ਮਲਟੀਪਲ ਸ਼ੂਟਰਸ ਨੇ ਉੱਥੇ ਗੋਲੀਬਾਰੀ ਕਰ ਦਿੱਤੀ, ਓਪਨ ਫਾਇਰ ਓਪਨ ਜਿਹੜੀ ਉਹ ਕਰ ਦਿੱਤੀ ਹੈਗੀ। ਕਹਿੰਦੇ ਵੀ ਇੱਕ ਲਾਰਜ ਫਾਈਟ ਸ਼ਾਇਦ ਹੋਈ, ਉਹ ਬਾਅਦ ਦੇ ਵਿੱਚ ਗਲੀਆਂ ਦੇ ਵਿੱਚ ਜਾ ਪਹੁੰਚੀ ਜਿਹੜੇ ਸੈਵਰਲ ਸਿਟੀ ਬਲਾਕਸ ਦੇ ਵਿੱਚ ਜਿਹੜੀ ਇਵੈਂਚੁਅਲੀ 6 ਜਾਣਿਆਂ ਦੀ ਮੌਤ ਦਾ ਕਾਰਨ ਬਣ ਗਈ। ਜੀ, ਅਗਲੀ ਖਬਰ ਵੱਲ ਚਲੀਏ। ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਜੇ ਓਵਰਆਲ ਦੇਖਿਆ ਜਾਵੇ ਸਭ ਤੋਂ ਵੱਧ ਬਿਲੀਨੇਅਰਸ ਹਜੇ ਵੀ ਕੈਲੀਫੋਰਨੀਆ 'ਚ ਹੀ ਰਹਿੰਦੇ ਆ। 2022 ਦੇ ਫੋਰਬਸ ਮੈਗਜ਼ੀਨ ਦੇ ਵਰਲਡਸ ਬਿਲੀਨੇਅਰ ਲਿਸਟ ਦੇ ਵਿੱਚ 186 ਬਿਲੀਨੇਅਰ ਕੈਲੀਫੋਰਨੀਆ 'ਚ ਰਹਿੰਦੇ ਆ। ਪਿਛਲੇ ਸਾਲ 199 ਸੀ। ਸੋ ਕੁਛ ਹੋਰ ਸਟੇਟਾਂ ਨੂੰ ਮੂਵ ਹੋਏ ਆ। ਨਿਊਯਾਰਕ 'ਚ 135 ਬਿਲੀਨੇਅਰ ਰਹਿੰਦੇ ਆ। ਟੈਕਸਸ ਦੇ ਵਿੱਚ 67 ਰਹਿੰਦੇ ਆ। ਕੈਲੀਫੋਰਨੀਆ ਦੇ ਵਿੱਚ ਮੇਨ ਬਿਲੀਨੇਅਰਸ ਦਾ ਹੋਣਾ ਟੈਕਨੋਲੋਜੀ ਆ, ਕਿਉਂਕਿ ਮੈਜੋਰਿਟੀ ਆਫ ਦਾ ਬਿਲੀਨੇਅਰਸ ਜਿਹੜੇ ਆ ਉਹ ਟੈਕਨੋਲੋਜੀ ਵਿੱਚੋਂ ਹੈਗੇ ਆ। ਕੁਛ ਬਿਲੀਨੇਅਰਸ ਜਿਸ ਤਰ੍ਹਾਂ 3 ਘਟੇ ਆ ਪਿਛਲੇ ਸਾਲ ਨਾਲੋਂ, ਉਹ ਜਾਂ ਤਾਂ ਟੈਕਸਸ ਮੂਵ ਹੋ ਗਏ ਆ, ਕੋਲੋਰਾਡੋ ਜਾਂ ਫਲੋਰੀਡਾ ਦੇ ਵਿੱਚ ਹੋਏ ਹੈਗੇ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ 116 ਬਿਲੀਨੇਅਰਸ ਰਹਿੰਦੇ ਆ, ਟੋਟਲ 186 ਦੇ ਵਿੱਚੋਂ ਦੇਖਿਆ ਜਾਵੇ। ਸੋ ਇਹਦੇ 'ਚ ਸਾਰੇ ਚਾਹੇ ਉਹ ਗੂਗਲ ਕੰਪਨੀ ਦੇ ਕੋ-ਫਾਊਂਡਰ ਲੈਰੀ ਪੇਜ ਆ, ਸਰਜੇ ਬ੍ਰਿਨ 67 ਬਿਲੀਨੇਅਰਸ ਲਿਵ ਜਿਹੜੇ ਉਹ ਕਰਦੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ, 45 ਲਾਸ ਐਂਜਲਸ ਏਰੀਏ ਦੇ ਵਿੱਚ। ਨਵੇਂ ਜਿਹੜੇ ਆਏ ਆ ਰਿਆਨਾ ਤੇ ਸਨੈਪਚੈਟ ਦਾ ਫਾਊਂਡਰ ਈਵਨ ਸਪੀਗਲ, ਇਹ ਆ। ਸੋ ਕੁਛ ਕੁ ਜੇ ਨਾਮ ਮੈਂ ਦੱਸਦਾ ਜਾਵਾਂ, ਲੈਰੀ ਪੇਜ ਪਾਲੋ ਆਲਟੋ ਰਹਿੰਦੇ ਅਲਫਾਬੈਟ ਦੇ, ਸਰਜੇ ਬ੍ਰਿਨ ਲਾਸ ਆਲਟੋਸ, ਮਾਰਕ ਜ਼ਕਰਬਰਗ ਪਾਲੋ ਆਲਟੋ 'ਚ ਰਹਿੰਦੇ ਫੇਸਬੁੱਕ ਦੇ, ਐਰਿਕ ਸ਼ਮਿਡ ਵੀ ਅਲਫਾਬੈਟ ਦੇ, ਜੈਨਸਨ ਹੁਆਂਗ, ਲੌਰੀਨ ਪਾਵਲ, ਜੌਬਸ, ਡੋਨਲਡ ਬ੍ਰੈਨ, ਰੋਬਰਟ ਪੇਰਾ, ਜੌਨ ਡੋਇਰ, ਚਾਰਲਸ ਸ਼ਵਾਬ, ਵੁਡਸਾਈਡ, ਬ੍ਰਾਇਨ ਚੈਸਕੀ, ਡਸਟਿਨ ਮੋਸਕੋਵਿਚ, ਡੇਵਿਡ ਚੈਰੀਟਨ, ਜੋ ਗੈਬੀਆ, ਏਅਰ VNB ਦੇ ਸੈਨ ਫਰਾਂਸਿਸਕੋ 'ਚ ਰਹਿੰਦੇ, ਡੇਵਿਡ ਗੈਫਨ, ਐਂਡਰੀਅਸ ਮੌਨ, ਜੈਨ ਕੌਮ, ਜੌਨ ਕੌਲੀਸਨ, ਪੈਟਰਿਕ ਕੋਲਿਜਨ, ਗਾਰਡਨ ਮੂਰ, ਇਹ ਇੰਟਰਲ ਦੇ ਹੈਗੇ ਆ, ਵੁਡਸਾਈਡ ਰਹਿੰਦੇ। ਸੋ ਬੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਬਿਲੀਨੇਅਰਸ ਰਹਿੰਦੇ ਹੈਗੇ ਆ ਤੇ ਓਵਰਆਲ ਕੈਲੀਫੋਰਨੀਆ ਸਟੇਟ ਦੇ ਵਿੱਚ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਜੈਟ ਬਲੂ ਉਹਨਾਂ ਨੇ ਜਿਹੜੀ ਸਪਿਰਿਟ ਏਅਰਲਾਈਨਸ ਆ ਉਹਨਾਂ ਨੂੰ ਖਰੀਦਣ ਦੇ ਲਈ ਆਲ ਕੈਸ਼ ਆਫਰ ਉਹ ਕਰ ਦਿੱਤੀ ਆ। 3.6 ਬਿਲੀਅਨ ਡਾਲਰ ਦੇ ਵਿੱਚ ਜੈਟ ਬਲੂ ਏਅਰਵੇਜ਼ ਆ ਸਪਿਰਿਟ ਏਅਰਲਾਈਨਸ ਨੂੰ ਖਰੀਦਣਾ ਚਾਹੁੰਦੀ ਆ। ਆਲਰੇਡੀ ਫਰੰਟੀਅਰ ਏਅਰਲਾਈਨਸ ਦੇ ਨਾਲ ਇਹਨਾਂ ਦੇ ਟਾਈ ਅਪ ਦੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਸਪਿਰਿਟ ਤੇ ਫਰੰਟੀਅਰਸ ਦੀ ਵੀ ਅਸੀਂ ਮਰਜ ਜਿਹੜੇ ਉਹ ਕਰਾਂਗੇ ਡਿਸਕਾਊਂਟ ਏਅਰਲਾਈਨ ਨੂੰ ਲੈ ਕੇ। ਸਪਿਰਿਟ ਤੇ ਫਰੰਟੀਅਰ ਕਹਿ ਸਕਦੇ ਹਾਂ ਵੀ ਡਿਸਕਾਊਂਟ ਏਅਰਲਾਈਨਸ ਦੇ ਵਿੱਚ ਇੱਕ ਹੈਗੇ ਨੇ ਜਿਹਦੇ ਵਿੱਚ ਉਹਦਾ ਤੁਹਾਨੂੰ ਕੈਰੀ ਔਨ ਬੈਗ ਜਾਂ ਚੈੱਕ ਬੈਗ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਪੇ ਕਰੋ ਤਾਂ ਲੈ ਕੇ ਜਾ ਸਕਦੇ ਹਾਂ, ਪਰ ਉੱਦਾਂ ਉਹਨਾਂ ਦੇ ਪ੍ਰਾਈਸਿਸ ਥੋੜ੍ਹੇ ਚੀਪ ਹੁੰਦੇ ਆ। ਫੱਟੇ ਵਾਲੀਆਂ ਸੀਟਾਂ ਜਿਹੜੇ ਆ ਉਸ ਦੇ ਨਾਮ ਦੇ ਨਾਲ ਵੀ ਇਹ ਜਿਹੜੀਆਂ ਏਅਰਲਾਈਨਸ ਜਾਣੀਆਂ ਜਾਂਦੀਆਂ। ਸੋ ਹੁਣ ਦੇਖੋ ਵੀ ਜੈਟ ਬਲੂ ਏਅਰਵੇਜ਼ ਇਹਨਾਂ ਨੂੰ ਖਰੀਦਣ 'ਚ ਕਾਮਯਾਬ ਰਹਿੰਦੀ ਆ ਜਾਂ ਨਹੀਂ। ਸੋ ਜੈਟ ਬਲੂ ਵੀ ਚਾਹੁੰਦੀ ਆ ਵੀ ਉਹ ਵੀ ਡੋਮੈਸਟਿਕ ਏਅਰਲਾਈਨ ਦੇ ਵਿੱਚ ਇੱਕ ਵੱਡੀ ਮਾਰਕੀਟ ਆ ਉਸ ਨੂੰ ਹਥਿਆ ਲੈਣ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਵੱਲੋਂ ਲੱਗਦਾ ਆ ਵੀ ਸਟੂਡੈਂਟ ਲੋਨ ਪੇਮੈਂਟਸ ਨੂੰ ਇੱਕ ਵਾਰੀ ਫੇਰ ਐਕਸਟੈਂਡ ਕੀਤਾ ਜਾ ਰਿਹਾ ਹੈਗਾ। ਇਸ ਮਹੀਨੇ ਖਤਮ ਹੋਣਾ ਸੀ, ਸੌਰੀ ਮਈ 1 ਨੂੰ, ਉਸ ਨੂੰ ਹੁਣ ਕਹਿੰਦੇ ਪਈ ਹੋ ਸਕਦਾ ਕੁਛ ਮਹੀਨੇ ਹੋਰ ਐਕਸਟੈਂਡ ਕੀਤਾ ਜਾਊਗਾ। ਇਹ 26 ਦਿਨਾਂ ਦੇ ਵਿੱਚ ਐਕਸਪਾਇਰ ਹੋਣਾ ਹੈਗਾ ਆ। ਕੇਅਰਸ ਐਕਟ ਦੇ ਅੰਡਰ ਕਾਂਗਰਸ ਨੇ ਪਾਸ ਕੀਤਾ ਸੀ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਲੋਨ ਦੀਆਂ ਪੇਮੈਂਟਸ ਐਕਸਟੈਂਡ ਕੀਤੀਆਂ ਜਾਣ ਤਾਂ ਕਿ ਉਹਨਾਂ ਨੂੰ ਪੇ ਨਾ ਕਰਨੀਆਂ ਪੈਣ। ਪਰ ਇੱਕ ਰੂਲ ਇਹ ਆ ਵੀ ਲੋਨ ਸਰਵਿਸ
ਕਮਿਊਨੀਕੇਸ਼ਨਸ ਹੋਣੀਆਂ ਚਾਹੀਦੀਆਂ ਰੀਪੇਮੈਂਟ ਦੇ ਉੱਤੇ। ਜਿਹੜੇ ਸਟੂਡੈਂਟ ਨੇ ਲੋਨ ਲਿਆ ਪਲੱਸ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ, ਪਰ ਕੇਅਰਸ ਐਕਟ ਦੇ ਅੰਡਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਤਰ੍ਹਾਂ ਕੋਸ਼ਿਸ਼ ਕੀਤੀ ਪਈ ਕਮਿਊਨੀਕੇਸ਼ਨ ਨਾ ਹੋ ਸਕੇ 6 ਟਾਈਮਸ, ਤਾਂ ਕਿ ਉਸ ਨੂੰ ਐਕਸਟੈਂਡ ਕੀਤਾ ਜਾ ਸਕੇ। ਸੋ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਮੋਸਟ ਪ੍ਰੋਬਬਲੀ ਇਹ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਕਹਿੰਦੇ ਆ ਵੀ ਆਪਣੇ ਨਾਗਰਿਕਾਂ ਨੂੰ ਇਹ ਅਧਿਕਾਰ ਸ਼ਾਇਦ ਦੇ ਸਕੇ ਵੀ ਇਲੀਗਲ ਫਾਇਰ ਆਰਮਸ ਨੂੰ ਲੈ ਕੇ ਉਹ ਲੋਕ ਨੇ ਲਾਸੂਟ ਦਰਜ ਕਰ ਸਕਣ, ਵੀ ਸਿਟੀਜ਼ਨਸ ਆ ਉਹ ਸੂ ਕਰ ਸਕਣ ਇਲੀਗਲ ਫਾਇਰ ਆਰਮਸ ਨੂੰ ਲੈ ਕੇ। ਜਿਹੜੀ ਹੁਣੇ ਗੋਲੀकांड ਹੋਇਆ ਸੈਕਰਾਮੈਂਟੋ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜਾ ਚਰਚ ਦਾ ਗੋਲੀकांड ਹੋਇਆ ਸੀ, ਉਸ ਦੇ ਵਿੱਚ ਗੋਸਟ ਗਨਸ ਦੀ ਵਰਤੋਂ ਕੀਤੀ ਗਈ ਸੀ। ਕਹਿੰਦੇ ਵੀ ਜਿਹੜਾ ਪਹਿਲਾ ਵੈਪਨ ਰਿਕਵਰ ਕੀਤਾ ਗਿਆ ਸੀ ਗਨਮੈਨ ਤੋਂ, ਜਿਸ 'ਚ 6 ਜਣਿਆਂ ਦੀ ਮੌਤ ਹੋਈ ਸੀ, ਉਹ ਚੋਰੀ ਦਾ ਸੀਗਾ। ਬਾਅਦ ਦੇ ਵਿੱਚ ਉਸ ਨੂੰ ਆਟੋਮੈਟਿਕ ਗਨ ਫਾਇਰ ਦੇ ਕੇਪੇਬਲ ਬਣਾਇਆ ਗਿਆ ਸੀ। ਉਧਰ ਚਰਚ ਦੇ ਵਿੱਚ ਜਿਹੜੀ ਹਥਿਆਰ ਵਰਤਿਆ ਗਿਆ ਸੀ ਅਸੌਲਟ ਵੈਪਨ, ਉਸ ਨੂੰ ਵੀ ਕਹਿੰਦੇ ਆ ਵੀ ਅਨਰਜਿਸਟਰਡ ਸੀਗਾ ਤੇ ਉਹਨੇ ਆਪਣੇ ਆਪ ਦੇ ਕੋਲ ਰੱਖਿਆ ਹੋਇਆ ਸੀਗਾ। ਸੋ ਟਫੈਸਟ ਗਨ ਲਾਜ਼ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਪੂਰੇ ਅਮਰੀਕਾ 'ਚ, ਪਰ ਫਿਰ ਵੀ ਇਸ ਦੇ ਬਾਵਜੂਦ ਇੱਦਾਂ ਦੀਆਂ ਗੋਸਟ ਗਨਸ ਜਾਂ ਇਲੀਗਲ ਫਾਇਰ ਆਰਮਸ, ਅਨਰਜਿਸਟਰਡ ਫਾਇਰ ਆਰਮਸ ਆ, ਉਹ ਦੇਖਣ ਨੂੰ ਮਿਲਦੇ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਅਜਿਹੇ ਗੋਲੀ ਕਾਂਡਾਂ ਨੂੰ ਅੰਜਾਮ ਦਿੰਦੇ ਨੇ। ਸੋ ਹੁਣ ਸੋਚ ਇਹ ਰਹੇ ਨੇ ਵੀ ਲੋਕਾਂ ਨੂੰ ਇਸ ਦੇ ਖਿਲਾਫ ਲਾਸੂਟ ਦਰਜ ਕਰਨ ਦੀ ਸ਼ਕਤੀ ਜਿਹੜੀ ਉਹ ਮਿਲੇ। ਹੁਣ ਤੱਕ ਕਹਿੰਦੇ ਆ ਵੀ ਇਹ ਸੋਚ ਰਹੇ ਨੇ ਵੀ $10,000 ਦੀ ਪੈਨਲਟੀ, ਸਿਵਲ ਡੈਮੇਜਸ ਫॉर ਈਚ ਵੈਪਨ ਤੇ ਪਲੱਸ ਅਟਰਨੀ ਫੀਸ, ਇਦਾਂ ਦੀ ਪੈਨਲਟੀ ਜਿਹੜੀ ਉਹ ਪਾਈ ਜਾ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਐਲਿਜ਼ਾਬੈਥ ਸਿਟੀ ਸਟੇਟ ਯੂਨੀਵਰਸਿਟੀ ਨਾਰਥ ਕੈਰੋਲਿਨਾ ਦੇ ਵਿੱਚ ਹੈਗੀ ਆ। ਉੱਥੇ ਇੱਕ ਪੰਜਾਬੀ ਮੂਲ ਦੇ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ, ਉਹਨਾਂ ਨੂੰ ਸਾਈਕੋਲੋਜੀ ਦੇ ਵਿੱਚ ਬੋਰਡ ਆਫ ਗਵਰਨਰਸ ਦਾ ਅਵਾਰਡ ਦਿੱਤਾ ਗਿਆ ਆ। ਇਹ ਅਵਾਰਡ ਐਕਸੀਲੈਂਸ ਇਨ ਟੀਚਿੰਗ ਦੇ ਵਿੱਚ ਦਿੱਤਾ ਜਾਂਦਾ। ਕਹਿੰਦੇ ਵੀ ਉਹ ਬਹੁਤ ਹੀ ਵਧੀਆ ਟੀਚਰ ਪ੍ਰੋਫੈਸਰ ਹੈਗੇ ਆ। 1997 ਦੇ ਵਿੱਚ ਉਹਨਾਂ ਨੇ ECSU ਯੂਨੀਵਰਸਿਟੀ ਨੂੰ ਜੁਆਇਨ ਕੀਤਾ ਸੀ ਤੇ ਉਸ ਟਾਈਮ ਤੋਂ ਹੀ ਸਾਈਕੋਲੋਜੀ ਟੀਚ ਕਰ ਰਹੇ ਆ ਤੇ ਸਟੂਡੈਂਟਸ ਵੀ ਉਹਨਾਂ ਤੋਂ ਬਹੁਤ ਖੁਸ਼ ਆ ਤੇ ਉਹਨਾਂ ਦੇ ਜਿਹੜੇ ਰਿਜ਼ਲਟਸ ਆ ਸਟੂਡੈਂਟਸ ਦੇ ਬਹੁਤ ਵਧੀਆ ਆਏ ਹੈਗੇ ਆ। ਸੋ ਉਸ ਕਰਕੇ ਡਾਕਟਰ ਕੁਲਵਿੰਦਰ ਕੌਰ ਨੂੰ ਇਹ ਜਿਹੜਾ ਟੌਪ ਦਾ ਅਵਾਰਡ ਆ ਉਸ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਹਰਜੋਤ ਸਿੰਘ ਜੀ, ਅੱਜ ਕੁਝ ਫੈਡਰਲ ਰਿਜ਼ਰਵ ਦੇ ਅਹਿਮ ਲੋਕਾਂ ਦੇ ਦੁਆਰਾ ਕੀਤੀਆਂ ਗਈਆਂ ਗੱਲਾਂ ਦੇ ਕਰਕੇ ਮਾਰਕੀਟ ਦੇ ਵਿੱਚ ਹੜਬੜਾਹਟ ਫੈਲ ਗਈ। ਫੈਡ ਦੇ ਗਵਰਨਰ ਲੇਅਲ ਬ੍ਰੈਨਾਰਡ ਤੇ ਸੈਨ ਫਰਾਂਸਿਸਕੋ ਫੈਡ ਦੇ ਪ੍ਰੈਜ਼ੀਡੈਂਟ ਮੈਰੀ ਡੇਲੀ, ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਇਨਫਲੇਸ਼ਨ, ਮਹਿੰਗਾਈ ਦੀ ਦਰ ਨੂੰ ਫਾਈਟ ਕਰਨ ਦੇ ਲਈ ਹਾਇਰ ਇੰਟਰਸਟ ਰੇਟਸ ਲੈ ਕੇ ਆਵੇਗਾ। ਕਹਿੰਦੇ ਵੀ ਅਸੀਂ ਕਮਿਟਡ ਹੈਗੇ ਆ ਇੰਟਰਸਟ ਰੇਟਸ ਨੂੰ ਵਧਾਉਣ ਦੇ ਲਈ। ਬ੍ਰੈਨਿਆਰਡ ਨੇ ਕਿਹਾ ਵੀ ਇਹ ਇਸ ਟਾਈਮ ਸਭ ਤੋਂ ਅਹਿਮ ਜਿਹੜੀ ਚੁਣੌਤੀ ਆ, ਇੰਪੋਰਟੈਂਸ ਆ, ਪੈਰਾਮਾਊਂਟ ਇੰਪੋਰਟੈਂਸ ਆ ਵੀ ਇਨਫਲੇਸ਼ਨ ਆ ਉਸ ਨੂੰ ਘਟਾਇਆ ਜਾਵੇ। ਰੇਜ਼ਿੰਗ ਰੇਟਸ ਕਹਿੰਦੇ ਵੀ ਇਸ ਮੌਕੇ ਬਹੁਤ ਜ਼ਰੂਰੀ ਆ ਤਾਂ ਜੋ ਆਪਾਂ ਮਹਿੰਗਾਈ ਨੂੰ ਥੱਲੇ ਲੈ ਕੇ ਆਈਏ। ਪ੍ਰਾਈਸਿਸ ਕਹਿੰਦੇ ਵੀ ਉਨੀ ਦੇਰ ਤੱਕ ਹਾਇਰ ਜਿਹੜੇ ਉਹ ਰਹਿਣਗੇ, ਕੰਸੀਡਰੇਬਲੀ ਹਾਇਰ ਟੁਮਾਰੋ। ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਉੱਤੇ ਜਾ ਸਕਦੇ ਆ ਜੇ ਅਸੀਂ ਇੰਟਰਸਟ ਰੇਟ ਨਹੀਂ ਵਧਾਏ। ਸੋ ਇਹਦੇ ਕਰਕੇ ਅੱਜ ਕਹਿੰਦੇ ਵੀ ਮਾਰਕੀਟ ਦੇ ਵਿੱਚ ਪੂਰੀ ਹਫੜਾ ਦਫੜੀ ਆ ਉਹ ਮਚੀ ਰਹੀ। ਜੀ, ਸੋ ਇਕਨੋਮੀ ਇਸ ਟਾਈਮ ਦੇ ਉੱਤੇ ਬਹੁਤ ਸ਼ੇਕੀ ਹੈਗੀ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਪਈ ਜਿਹੜੀ US ਦੀ ਇਕਨੋਮੀ ਆ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੀ ਆ ਬਹੁਤ ਜਲਦੀ। ਜਾਣੀ ਤਾਂ ਹੈਗੀ ਆ, ਕਹਿੰਦੇ ਸਮਰ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ 'ਚ ਜਾ ਸਕਦੀ ਆ। ਜਿਹੜੇ ਰਹਿ ਚੁੱਕੇ ਫੈਡਰਲ ਗਵਰਨਰ ਲਾਰੈਂਸ ਲਿੰਡਸੇ, ਉਹਨਾਂ ਨੇ ਇੱਕ ਐਜ਼ ਏ ਡਾਇਰੈਕਟਰ ਹੋ ਰਹੇ ਆ ਨੈਸ਼ਨਲ ਇਕਨੋਮਿਕ ਕੌਂਸਲ ਦੇ, ਉਹ ਦੱਸਿਆ ਆ। ਸੋ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਡਾਊਨ ਰਹੀ ਹੈ।
ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਡਾਓ ਜੋਨਸ 283 ਪੁਆਇੰਟ ਥੱਲੇ ਡਿੱਗਾ, 34,641 ਤੇ ਬੰਦ ਹੋਇਆ। S&P 57 ਪੁਆਇੰਟ ਡਿੱਗ ਕੇ 4525 ਦੇ ਉੱਤੇ ਬੰਦ ਹੋਇਆ। ਨੈਸਡੈਕ 328 ਪੁਆਇੰਟ ਡਿੱਗ ਕੇ 14,204 ਤੇ ਬੰਦ ਹੋਇਆ। ਸੋਨੇ ਦਾ ਭਾਅ $1923 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $101 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ ਜਿਹੜੀ ਆ ਉਹ 2.5% ਦੇ ਉੱਤੇ ਪਹੁੰਚੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ $45,181 ਦੇ ਬਰਾਬਰ ਰਿਹਾ। ਜੀ ਸੋ ਬਿਲਕੁਲ ਇਸੇ ਤਰ੍ਹਾਂ ਰਸ਼ੀਆ ਦੀ ਇਕਨੋਮੀ ਆਲਰੇਡੀ ਕਹਿੰਦੇ ਸ਼ੁਰੂ ਹੋ ਗਈ ਆ ਕ੍ਰੈਕ ਹੋਣੀ ਤੇ ਇਕਨੋਮਿਸਟ ਉਹ ਫੋਰਕਾਸਟ ਕਰ ਰਹੇ ਆ ਵੀ ਕੰਟਰੈਕਸ਼ਨਸ ਬਹੁਤ ਹੋਣਗੀਆਂ ਰਸ਼ੀਆ ਦੀ ਇਕਨੋਮੀ ਦੇ ਵਿੱਚ। S&P ਗਲੋਬਲ ਪਰਚੇਜ਼ਿੰਗ ਮੈਨੇਜਰਸ ਇੰਡੈਕਸ ਰਸ਼ੀਆ ਦੇ ਲਈ ਉਹ 48.6 ਡ੍ਰੌਪ ਹੋਇਆ ਹੈ ਤੇ ਫਰਵਰੀ ਦੇ ਵਿੱਚ ਤੇ 44.1 ਮਾਰਚ ਦੇ ਵਿੱਚ। ਸੋ ਉਹਨਾਂ ਦਾ ਬਹੁਤ ਇਸ ਟਾਈਮ ਬੁਰਾ ਹਾਲ ਆ। ਜਿਹੜੇ ਉੱਥੇ ਦੇ ਅਮੀਰ ਲੋਕ ਆ ਉਹ ਹੁਣ ਓਪਨਲੀ ਉਹਨਾਂ ਨੇ ਪੁਟਿਨ ਦੇ ਅਗੇਂਸਟ ਬੋਲਣਾ ਸ਼ੁਰੂ ਕਰਤਾ ਕਿਉਂਕਿ ਉਹਨਾਂ ਦਾ ਜਿਹੜਾ ਸਮਾਨ ਆ ਉਹ ਕਬਜ਼ੇ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈਗਾ ਅਮਰੀਕਾ ਨੇ ਵੀ ਤੇ ਹੋਰ ਕਈ ਮੁਲਕਾਂ ਨੇ ਵੀ। ਤੇ ਇੱਕ $US ਦੀ ਕੀਮਤ ਅੱਜ ਇੰਡੀਆ ਦੇ 75 ਰੁਪਏ ਤੇ 44 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਹੈ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ US